India's strategic partner, but those behind assassination plot need to be held accountable. White House. We certainly recognize the seriousness of these allegations कि ये ਜਿਹੜੇ ਇਲਜ਼ਾਮ ਨੇ ਭਾਰਤ ਦੇ ਉੱਤੇ ਇਹ ਬਹੁਤ ਗੰਭੀਰ ਇਲਜ਼ਾਮ ਨੇ। ਫਿਰ ਉਹ ਇੱਥੇ ਨਹੀਂ ਰੁਕੇ, ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਹੈ we want it fully investigated and those responsible to be held properly accountable. But United Nations Security Council urges states to enhance cooperation to combat transnational crime. Development comes days after US Canada said India is involved in targeting Sikhs on their soil. ਹੁਣ ਇਹਦਾ ਮਤਲਬ ਇਹ ਹੈ ਵੀ ਈਵਨ UN ਸਿਕਿਉਰਿਟੀ ਕਾਉਂਸਲ 'ਚ ਵੀ ਇਹਦਾ ਨੋਟਿਸ ਲਿਆ ਗਿਆ। ਉਹਨਾਂ ਨੇ ਕਿਹਾ ਜੀ ਇਹ ਜਿਹੜੀ ਡਿਵੈਲਪਮੈਂਟ ਹੈ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਨੇ ਇਹ ਇੱਕਦਮ ਬਾਅਦ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਅਡੋਪਟਿੰਗ ਏ ਪ੍ਰੈਜ਼ੀਡੈਂਸ਼ੀਅਲ ਸਟੇਟਮੈਂਟ ਡਿਊਰਿੰਗ ਏ ਡੇ ਲੌਂਗ ਓਪਨ ਡਿਬੇਟ has recognized the importance of enhancing international and regional cooperation to counter transnational organized crime. That Security Council adopted expressed concern that transnational crimes may threaten the security of countries on its agenda. ਇਹ ਵੀ ਵਾਰਨਿੰਗ ਹੈ UN Security Council ਕਿ ਜੋ ਤੁਸੀਂ transnational crime ਕਰ ਰਹੇ ਹੋ ਇਹ ਜਿਹੜਾ ਉਹਨਾਂ ਦਾ ਮੁਲਕਾਂ ਦੀ security ਨੂੰ ਖਤਰਾ ਹੈ। So called upon all the member states to improve border management and international cooperation to effectively constrain the spread of transnational threats. It further urged the member states to strengthen their judicial, law enforcement and border control capacities and develop their capabilities to investigate armed twisting networks. India has taken up threats on Indian Parliament made by Khalistani activist Pannu with US Canada. उन्हें कहा कि जी इंडियन प्राइम मिनिस्टर नरेंद्र मोदी कैन नॉट बी फोर्स्ड into acting against the national interest of India. और उन्हें he complimented his counterpart for standing up for his people despite pressure from global superpowers. उन्होंने कहा जी मोदी चुकन वाला थोड़ी है। That Modi can be intimidated, threatened or forced in favor of taking any action or decision against the national interest of India, Indian people, and there is such pressure, I know. The relationship between the two countries, however, is coming under constant scrutiny from India's partners in the West because New Delhi has not supported US and European sanctions on Moscow. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਮਰਜ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 8 ਦਸੰਬਰ 2023 25 ਮੱਘਰ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਟਸਨ ਕੇਬਲ, ਬੈਲਫਾਰਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ
ਦੇ ਹਵਾਲੇ ਨਾਲ। ਔਰ ਅੱਜ ਦਾ ਆਪਾਂ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਇਸ ਵੀਕ ਦਾ। ਸੋ ਆਸ ਤੇ ਦੁਆ ਕਰਾਂਗੇ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵੀਰ ਕਰਮਜੀਤ ਸਿੰਘ ਭੰਗੂ ਜੀ ਵੱਲੋਂ। ਸੋ ਇਹਨਾਂ ਨੇ ਆਪਣੇ ਬੇਟੇ ਗੁਰਫਤਿਹ ਵੀਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਜਿਹੜੀ ਅੱਜ ਦੀ ਸਪਾਂਸਰਸ਼ਿਪ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ। ਸੋ ਅਸੀਂ TV 84 ਜਿਹੜੀ ਟੀਮ ਹੈ ਉਹ ਵੀਰ ਕਰਮਜੀਤ ਸਿੰਘ ਭੰਗੂ, ਬੀਬੀ ਪ੍ਰੇਮਦੀਪ ਕੌਰ ਅਤੇ ਸਮੂਹ ਪਰਿਵਾਰ ਨੂੰ ਮੁਬਾਰਕਬਾਦ ਦਿੰਦੀ ਹੈ ਔਰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਗੁਰਫਤਿਹ ਵੀਰ ਸਿੰਘ ਨੂੰ। ਸੋ ਲੰਮੀਆਂ ਉਮਰਾਂ ਵਾਹਿਗੁਰੂ ਕਰਨ ਉਹਨਾਂ ਦੀਆਂ ਔਰ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕਰਮਜੀਤ ਸਿੰਘ ਭੰਗੂ ਜੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੁਣ ਆਪਾਂ ਆਪਣੇ ਜਿਹੜੇ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਸਰਕਾਰ ਦੀ ਅਮਰੀਕਨ ਧਰਤੀ ਤੇ ਖਾਲਿਸਤਾਨੀ ਐਕਟਿਵਿਸਟ ਨੂੰ ਕਤਲ ਕਰਨ ਦੀ ਜਿਹੜੀ ਯੋਜਨਾ ਭਾਰਤ ਦਾ ਪੂਰੀ ਤਰ੍ਹਾਂ ਸਤਿਆਨਾਸ਼ ਕਰਨ ਦੀ ਸਮਰੱਥਾ ਰੱਖਦੀ ਹੈ ਔਰ ਭਾਰਤ ਤੇ ਅਮਰੀਕੀ ਦਬਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਔਰ ਅਮਰੀਕਾ ਦੇ ਨੈਸ਼ਨਲ ਸਿਕਿਉਰਿਟੀ ਸਪੋਕਸਮੈਨ ਜੋਨ ਕਿਰਬੀ ਨੇ ਵਾਈਟ ਹਾਊਸ ਵਿੱਚ ਕੀਤੀ ਆਪਣੀ ਇੱਕ ਜਿਹੜੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਹੈ ਕਿ ਭਾਵੇਂ ਭਾਰਤ ਅਮਰੀਕਾ ਦਾ ਸਟ੍ਰੈਟੇਜਿਕ ਜਿਹੜਾ ਪਾਰਟਨਰ ਹੈ ਪਰ ਅਮਰੀਕਾ ਉਸ ਵੱਲੋਂ ਜਿਹੜੇ ਕਤਲ ਕਰਨ ਦੇ ਪਲਾਟ ਲਈ ਉਹ ਜਵਾਬਦੇਹ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਕਰਮਜੀਤ ਸਿੰਘ ਭੰਗੂ, ਬੀਬੀ ਪ੍ਰੇਮਦੀਪ ਕੌਰ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਦੇ ਬੇਟੇ ਫਰਜ਼ੰਦ ਗੁਰਫਤਿਹ ਵੀਰ ਸਿੰਘ, ਬਹੁਤ ਖੂਬਸੂਰਤ ਨਾਂ ਹੈ, ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਉਹਨਾਂ ਨੇ ਪ੍ਰੋਗਰਾਮ ਸਪਾਂਸਰ ਕੀਤਾ। ਇਸ ਗੱਲ ਦਾ ਧਿਆਨ ਰਹੇ ਕਿ ਬੇਟੀ ਪ੍ਰੇਮਦੀਪ ਕੌਰ ਸਾਡੇ ਇਸ ਸੰਘਰਸ਼ ਦੇ ਖਾਲਿਸਤਾਨ ਦਾ ਉਹ ਸੰਘਰਸ਼ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਵਿੱਢਿਆ ਉਸ ਦੇ ਇੱਕ ਵੱਡੇ ਸ਼ਹੀਦ ਨੇ, ਸ਼ਹੀਦ ਰਣਜੀਤ ਸਿੰਘ ਔਰ ਇਹ ਵੀਰ ਗੋਬਿੰਦਰ ਸਿੰਘ ਉਹਨਾਂ ਦੇ ਸਕੇ ਭਾਈ ਔਰ ਹਰਦੀਪ ਸਿੰਘ ਜਿਨ੍ਹਾਂ ਨੇ ਬੱਚੀ ਪ੍ਰੇਮਦੀਪ ਕੌਰ ਉਹਨਾਂ ਨੂੰ ਇਵੇਂ ਹੀ ਆ ਜਦੋਂ ਸ਼ਹੀਦ ਆਪਣਾ ਰਸਤਾ ਚੁਣ ਲੈਂਦੇ ਨੇ ਤੇ ਫਿਰ ਉਹਨਾਂ ਦੇ ਛੋਟੇ ਛੋਟੇ ਬੱਚਿਆਂ ਦੀ ਪ੍ਰਤਪਾਲਨਾ, ਉਹਨਾਂ ਨੂੰ ਆਪਣੇ ਪੈਰਾਂ 'ਤੇ ਕਰਨਾ, ਜ਼ਿੰਮੇਵਾਰੀਆਂ ਨਿਭਾਉਣੀਆਂ, ਇਸ ਪੱਖੋਂ ਵੀਰ ਹਰਦੀਪ ਸਿੰਘ ਹੋਰਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਈ ਹੈ ਔਰ ਉਹਨਾਂ ਨੇ ਇਹ ਸਾਰਾ ਕਾਰਜ ਬੱਚੀ ਨੂੰ ਔਰ ਪਰਿਵਾਰ ਦਾ ਹੌਸਲਾ ਵੀ ਫਾਲਾਂ ਜਿੱਥੇ ਸਾਂਝੇ ਪਰਿਵਾਰ ਹੁੰਦੇ ਨੇ ਉੱਥੇ ਇੱਕ ਬਰਕਤ ਵੀ ਹੁੰਦੀ ਹੈ ਪਰ ਇਹ ਵੀ ਕਿਸੇ ਦੇ ਹਿੱਸੇ ਆਉਂਦਾ ਹੈ ਕਿਉਂਕਿ ਜਦੋਂ ਕੋਈ ਸ਼ਹੀਦ ਇਸ ਰਸਤੇ 'ਤੇ ਤੁਰਦਿਆਂ ਆਪਾ ਕੁਰਬਾਨ ਕਰਦਾ ਅਤੇ ਇਹ ਫਰਜ਼ ਵੀ ਹੁੰਦਾ ਹੈ ਪਰਿਵਾਰਾਂ ਦਾ ਵੀ ਪਰ ਕੌਮ ਦਾ ਵੀ। ਔਰ ਕੁਛ ਹਾਲਤਾਂ 'ਚ ਅਸੀਂ ਜਦੋਂ ਆਪਣੇ ਸੰਘਰਸ਼ ਦੀਆਂ ਕੁਛ ਕਮਜ਼ੋਰੀਆਂ ਵੱਲ ਦੇਖਦੇ ਹਾਂ ਅਤੇ ਕੁਛ ਹਲਕਿਆਂ ਦੇ ਵਿੱਚ ਇਵੇਂ ਰਿਹਾ ਜਿੱਥੇ ਸ਼ਹੀਦਾਂ ਦੇ ਪਰਿਵਾਰਾਂ ਨੂੰ, ਬੱਚਿਆਂ ਨੂੰ ਉਹ ਸਹਾਰਾ, ਉਹ ਹੌਸਲਾ ਨਹੀਂ ਮਿਲਿਆ ਜਿਹੜਾ ਕਿ ਕੁਛ ਜਿਨ੍ਹਾਂ ਨੇ ਸਮਝਿਆ ਕਿ ਭਾਈ ਇਹ ਸਾਡੇ ਲਈ ਫਖਰ ਦੀ ਗੱਲ ਹੈ ਕਿ ਸਾਡੇ ਪਰਿਵਾਰ ਦਾ ਇੱਕ ਜੀ ਕੌਮੀ ਸੰਘਰਸ਼ ਦੇ ਲਈ ਆਪਣਾ ਆਪਾ ਕੁਰਬਾਨ ਕਰ ਗਿਆ, ਉੱਥੇ ਪਰਿਵਾਰ ਨਾਲ ਖਲੋਤੇ। ਸੋ ਹਰਦੀਪ ਸਿੰਘ ਵੈਸੇ ਵੀ ਇੱਕ ਇੱਥੇ ਜਦੋਂ ਨਿਊਯਾਰਕ ਵੀ ਰਹੇ ਅਤੇ ਮੈਨੂੰ ਯਾਦ ਹੈ ਕਿ ਉਦੋਂ ਅਜੇ TV ਜਾਂ ਇਲੈਕਟ੍ਰੋਨਿਕ ਜਾਂ ਡਿਜੀਟਲ ਮੀਡੀਆ ਦਾ ਤਾਂ ਇੰਨਾ ਨਹੀਂ ਸੀ ਜ਼ੋਰ, ਆਡੀਓ ਕੈਸਟ ਸੀ ਜਿਹੜੀਆਂ ਨੇ ਉਹ ਸਰਕੂਲੇਟ ਅਰਾਊਂਡ ਹੁੰਦੀਆਂ ਸੀ ਔਰ ਇਹ ਯੰਗ ਮੈਨ ਇਹਨੇ ਗੁਰਦੁਆਰਾ ਰਿਚਮੰਡ ਹਿੱਲ ਕਲਚਰ ਸੁਸਾਇਟੀ ਦੇ ਵਿੱਚ ਇੱਕੋ ਵੇਲੇ 3-4 ਆਡੀਓ ਕੈਸਟਸ ਬਣਾਉਣ ਦਾ ਸੀ। ਕਈ ਵਾਰੀ ਸਾਰੀ ਰਾਤ ਜਾਗਦਿਆਂ ਰਹਿ ਕੇ ਡਾਕਟਰ ਰਣਜੀਤ ਸਿੰਘ ਔਰ ਉਹਨਾਂ ਦੇ ਨਾਲ ਸਹਿਯੋਗ ਕਰਦਿਆਂ ਬਹੁਤ ਵੱਡੀ ਗਿਣਤੀ, ਜਿਵੇਂ ਸ਼ਿਕਾਗੋ ਦੀ ਸਪੀਚ ਸੀ ਸਾਡੀ ਕੁਲਦੀਪ ਨਈਅਰ ਨੂੰ ਚੈਲੰਜ ਕਰਨ ਵਾਲੀ, ਉਸ ਤੋਂ ਪਹਿਲਾਂ ਵੀ ਸ਼ਿਕਾਗੋ ਦੀਆਂ ਸਪੀਚਸ ਕਾਫੀ ਸਰਕੂਲੇਟ ਹੁੰਦੀਆਂ ਰਹੀਆਂ ਕਿਉਂਕਿ ਸ਼ਿਕਾਗੋ 'ਚ ਉਹਨਾਂ ਕੋਲ ਇਨਰ ਰਿਕਾਰਡਿੰਗ ਸਿਸਟਮ ਸੀ ਔਰ ਬਹੁਤ ਵਧੀਆ ਰਿਕਾਰਡਿੰਗ ਸੀ। ਸੋ ਫਿਰ ਹਰਦੀਪ ਸਿੰਘ ਨੇ ਕਾਮਯਾਬੀ ਦੇ ਨਾਲ ਆਪਣੇ ਚਾਚਾ ਜੀ ਨੂੰ ਜੁਆਇਨ ਕੀਤਾ, ਗੋਬਿੰਦਰ ਸਿੰਘ ਹੋਰਾਂ ਨੂੰ ਬੈਟਲ ਕ੍ਰੀਕ ਮਿਸ਼ੀਗਨ ਗਏ, ਹੁਣ ਡੈਲਸ 'ਚ ਆਪਣੀ ਕਾਮਯਾਬ ਬਿਜ਼ਨਸ ਜਿਹੜੀ ਹੈ ਉਹ
ਪੰਮ ਅਸੀਂ ਨਿਕਨੇਮ ਹੈ ਪਰਵਿੰਦਰ ਸਿੰਘ ਜਵੰਦਾ ਉਹਨਾਂ ਦੇ ਨਾਲ ਕਰਦੇ ਨੇ ਜੀ ਔਰ TV 84 ਦੇ ਖੈਰ ਖੁਆਹ ਐਡਮਾਇਰਰ ਨੇ ਔਰ ਇਹ ਉਹਨਾਂ ਨੇ ਆਪਣੀ ਧਰਤੀ ਨੂੰ ਭੁਲਾਇਆ ਨਹੀਂ ਹੈ ਜਿੱਥੇ ਉਹਨਾਂ ਨੇ ਪਰਿਵਾਰਕ ਜ਼ਿੰਮੇਵਾਰੀਆਂ ਬੜੀਆਂ ਬਾਖੂਬੀ ਨਿਭਾਈਆਂ ਉੱਥੇ ਹੁਣ ਵੀ ਉਹਨਾਂ ਦਾ ਸਪੋਰਟਸ ਦੇ ਵਿੱਚ ਇੰਟਰਸਟ ਹੈ ਪਿੰਡ ਦੇ ਵਿੱਚ ਕਬੱਡੀ ਔਰ ਦੂਸਰੀਆਂ ਖੇਡਾਂ ਇਹ ਵੀ ਇੱਕ ਤਰੀਕਾ ਹੁੰਦਾ ਜਦੋਂ ਵੀ ਜਿਨ੍ਹਾਂ ਪਿੰਡਾਂ 'ਚੋਂ ਕੋਈ ਬੰਦੇ ਬਾਹਰ ਨਿਕਲੇ ਨੇ ਉਹ ਜਦੋਂ ਵਾਪਸ ਆਪਣੀ ਉਸ ਧਰਤੀ ਦੇ ਉੱਤੇ ਕੁਛ ਨਾ ਕੁਛ ਐਕਟੀਵਿਟੀ ਕਰਦੇ ਨੇ ਕੁਛ ਨਾ ਕੁਛ ਜਿਹੜਾ ਉਹਨੂੰ ਕੰਟਰੀਬਿਊਟ ਕਰਦੇ ਨੇ ਤੇ ਇਹ ਵੀ ਓਵਰਆਲ ਉਸ ਕਲਚਰ ਦੀ ਅਮੀਰੀ ਦੇ ਵਿੱਚ ਇੱਕ ਵੱਡਾ ਯੋਗਦਾਨ ਹੁੰਦਾ ਹੈ ਔਰ ਇਸੇ ਤਰ੍ਹਾਂ ਕਰਮਜੀਤ ਸਿੰਘ ਭੰਗੂ ਜਦੋਂ ਅਸੀਂ ਲਾਸਟ ਵਿਜ਼ਿਟ ਵੇਲੇ ਗਏ ਆ ਕੇ ਮਿਲੇ ਬੜਾ ਹੋਣਹਾਰ ਨੌਜਵਾਨ ਹੈ ਪੰਥਕ ਭਾਵਨਾ ਹੈ ਔਰ ਅਸੀਂ ਸਮਝਦੇ ਹਾਂ ਕਿ ਇਹ ਸ਼ਹੀਦਾਂ ਦੇ ਪਰਿਵਾਰਾਂ ਦੇ ਅੱਗੋਂ ਜਿੱਥੇ ਜਿੱਥੇ ਰਿਸ਼ਤੇ ਜੁੜਦੇ ਨੇ ਇਹ ਇੱਕ ਲੈਗੇਸੀ ਹੈ ਇਹ ਇੱਕ ਉਹ ਕੰਟੀਨਿਊਟੀ ਹੈ ਜਿਨ੍ਹਾਂ ਚੋਂ ਸਾਡੀ ਜਿਹੜੀ ਹੈ ਸੰਘਰਸ਼ ਦੀ ਜ਼ਿੰਦਗੀ ਵੀ ਨਿਕਲਦੀ ਹੈ ਔਰ ਫਖਰ ਵੀ ਨਿਕਲਦਾ ਹੈ ਔਰ ਅਸੀਂ ਜਿੱਥੇ ਬੇਟਾ ਗੁਰਫਤਿਹ ਵੀਰ ਸਿੰਘ ਦੇ ਜਨਮ ਦਿਨ ਦੇ ਉੱਤੇ ਸਮੁੱਚੇ ਪਰਿਵਾਰ ਨੂੰ ਮੁਬਾਰਕਬਾਦ ਦਿੰਦੇ ਹਾਂ ਉੱਥੇ ਕਾਮਨਾ ਵੀ ਕਰਦੇ ਹਾਂ ਕਿ ਵੀਰ ਕਰਮਜੀਤ ਸਿੰਘ ਪ੍ਰੇਮਦੀਪ ਕੌਰ ਇਵੇਂ ਹੀ ਪੰਥ ਪ੍ਰਸਤੀ ਔਰ ਗੁਰੂ ਦੇ ਨਾਲ ਪਿਆਰ ਔਰ ਸਿੱਖੀ ਜੀਵਨ ਵੱਲ ਜਿਹੜਾ ਉਹ ਪੇਸ਼ਕਦਮੀ ਕਰਨ ਔਰ ਉਹਨਾਂ ਵੈਲਿਊਜ਼ ਦੇ ਵਿੱਚ ਹੀ ਬੇਟੇ ਗੁਰਫਤਿਹ ਵੀਰ ਸਿੰਘ ਨੂੰ ਪ੍ਰਤਪਾਲਨਾ ਹੋਏਗੀ ਆਲਰੇਡੀ ਬਹੁਤ ਚੰਗਾ ਮਾਹੌਲ ਹੈ ਨਾ ਕਿਉਂਕਿ ਸਾਡੇ ਨਾਲ ਤਾਂ ਨਿਊਯਾਰਕ ਤੋਂ ਲੈ ਕੇ ਫਿਰ ਡਾਲਸ ਤੱਕ ਪਰਿਵਾਰਕ ਸੰਬੰਧ ਨੇ ਤੇ ਮਹਾਰਾਜ ਚੜ੍ਹਦੀ ਕਲਾ ਦੇ ਇਹ ਵੀ ਅਸੀਂ ਦੱਸਦੇ ਹਾਂ ਜਿਵੇਂ ਕੱਲ੍ਹ ਅਸੀਂ ਮੈਂਸ਼ਨ ਕੀਤਾ ਸੀ ਕਿ ਡਾਕਟਰ ਇਕਦਾਰ ਕਰਾਮਤ ਚੀਮਾ ਜਿਹੜੇ ਨੇ ਉਹ ਯੂਨਾਈਟਿਡ ਨੇਸ਼ਨਸ 'ਚ ਜੈਨੋਸਾਈਡ ਕਾਨਫਰੰਸ ਵੀ ਜਿਹੜੀ 10 ਦਸੰਬਰ ਨੂੰ ਐਟਰੀਬਿਊਟਡ ਹੁੰਦੀ ਹੈ ਤੇ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਦੇ ਤੌਰ ਤੇ ਵੀ ਪਾਰਟਿਸਿਪੇਸ਼ਨ ਲਈ ਆਏ ਨੇ ਕੱਲ੍ਹ ਸ਼ਾਮ ਉਹਨਾਂ ਨਾਲ ਵਕਤ ਗੁਜ਼ਾਰਨ ਦਾ ਮੌਕਾ ਮਿਲਿਆ ਔਰ ਅੱਜ ਉਹ ਸਪੈਸ਼ਲੀ ਸਾਡੇ ਸਟੂਡੀਓ ਆਏ ਔਰ ਉਹਨਾਂ ਨਾਲ ਅਮਰਵੀਰ ਸਿੰਘ ਹੋਰਾਂ ਨੇ ਇੱਕ ਪੂਰਾ ਸੈਸ਼ਨ ਜਿਹੜਾ ਜੋ ਟਰਾਂਸਨੈਸ਼ਨਲ ਰਿਪਰੈਸ਼ਨ ਹੈ ਜਾਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਕੀ ਕਾਰਗੁਜ਼ਾਰੀ ਹੈ ਉਸ ਸੰਬੰਧੀ ਜਿਹੜੀ ਹੈ ਉਹ ਗੁਫ਼ਤਗੂ ਕਰਨੀ ਹੈ ਔਰ ਇਹ ਆਲਰੇਡੀ ਜਿਉਂ ਹੀ ਇਹ ਪ੍ਰੋਗਰਾਮ ਸਾਡਾ ਖਤਮ ਹੁੰਦਾ ਫਿਰ ਨਿਊਜ਼ ਹੁੰਦੀਆਂ ਨੇ ਤੇ 9:30 ਵਜੇ ਜਿਹੜੀ ਗੁਫ਼ਤਗੂ ਉਹਨਾਂ ਦੀ ਡਾਕਟਰ ਚੀਮਾ ਨਾਲ ਹੈ ਉਹ ਟੈਲੀਕਾਸਟ ਹੋਏਗੀ ਸੋ ਦਰਸ਼ਕ ਸਾਡੇ ਜੁੜੇ ਰਹਿਣ ਔਰ ਹੁਣ ਅਸੀਂ ਗੱਲ ਕਰਦੇ ਹਾਂ ਕਿਉਂਕਿ ਅੱਜ ਕੱਲ੍ਹ ਜੇ ਕੋਈ ਟੌਪਿਕ ਆਫ ਡਿਸਕਸ਼ਨ ਹੈ ਇਕੱਲਾ ਇਹੀ ਨਹੀਂ ਕਿ ਸਾਡੇ ਪ੍ਰੋਗਰਾਮ ਦੇ 2-3 ਸੈਗਮੈਂਟ ਆਲਮੋਸਟ ਇਸ ਨੂੰ ਸਮਰਪਿਤ ਹੁੰਦੇ ਨੇ ਜੇ ਤੁਸੀਂ ਭਾਰਤ ਦਾ ਮੀਡੀਆ ਹਾਲਾਂ ਉਹ ਮਾਹਿਰ ਨੇ ਕਿ ਖਬਰਾਂ ਨੂੰ ਗਾਇਬ ਕਰ ਦੇਣ ਪਰ ਇਸ ਵੇਲੇ ਇਹ ਜਿਹੜਾ ਇਹਨਾਂ ਦਾ ਕਿਲਿੰਗ ਸਪਰੀ ਦਾ ਸਿਲਸਿਲਾ ਇਹਨਾਂ ਨੇ ਸ਼ੁਰੂ ਕੀਤਾ ਅਜੀਤ ਡੋਵਲ ਦਿਨਕਰ ਗੁਪਤਾ ਦੀ ਕਮਾਂਡ ਥੱਲੇ ਔਰ ਪਿਛਲਾ ਰਾਜ ਚੀਫ ਸਾਮੰਤ ਗੋਇਲ ਜਿਸ ਹੱਦ ਤੱਕ ਇਹਨੂੰ ਲੈ ਗਿਆ ਹਾਲਾਂ ਸਾਮੰਤ ਗੋਇਲ 30 ਜੂਨ ਨੂੰ ਰਿਟਾਇਰ ਹੋਇਆ ਲੇਕਿਨ ਜਿਸ ਅੰਦਾਜ਼ ਦੇ ਵਿੱਚ ਜਿਹੜੀ 15 ਸਫ਼ਿਆਂ ਦੀ ਇੰਡਾਈਟਮੈਂਟ ਨਿਊਯਾਰਕ ਕੋਰਟ ਵਿੱਚ ਹੈ ਔਰ ਉਹਦੇ 'ਚ ਇਹ ਫਿਨਿਸ਼ ਦਿਸ ਬਿਫੋਰ ਐਂਡ ਆਫ ਜੂਨ ਤੇ ਫਿਰ ਅਸੀਂ ਦੇਖਦੇ ਹਾਂ ਕਿ ਵੀ ਇਹ ਸਾਮੰਤ ਗੋਇਲ ਆਪਣੇ ਟੋਪੀ ਦੇ ਉੱਤੇ ਜਿਹੜਾ ਹਿੰਦੂ ਤੋਂ ਵੀ ਟੋਪੀ ਨਾਗਪੁਰੀ ਦੇ ਉੱਤੇ ਇੱਕ ਵੱਡਾ ਮੋਰ ਖੰਭ ਲਾ ਰਿਹਾ ਸੀ ਕਿ ਵੀ ਮੈਂ ਰਿਟਾਇਰ ਹੋਣ ਤੋਂ ਪਹਿਲੇ ਬਾਹਰ ਸਾਰੇ ਖਾਲਿਸਤਾਨੀ ਐਕਟਿਵਿਸਟ ਦਾ ਸਫਾਇਆ ਕਰ ਦਿੱਤਾ ਪਰ ਸ਼ਾਇਦ ਇਹ ਭੁੱਲ ਜਾਂਦੇ ਨੇ ਜਿਹੜੇ ਤਾਕਤ ਦੇ ਨਸ਼ੇ ਚੰਨੇ ਹੁੰਦੇ ਨੇ ਕਿ ਅਕਾਲ ਪੁਰਖ ਦਾ ਆਪਣਾ ਜਸਟਿਸ ਸਿਸਟਮ ਹੈ ਔਰ ਇਹ ਜਦੋਂ ਅੱਤ ਹੁੰਦੀ ਹੈ ਤੇ ਫਿਰ ਰੱਬੀ ਕਹਿਰ ਜਿਹੜਾ ਹੈ ਉਹਨਾਂ ਉਸ ਅੱਤ ਦਾ ਜਿਹੜਾ ਹੈ ਉਹ ਉਸ ਨੂੰ ਟਿਕਾਣੇ ਲਾਉਂਦਾ ਹੈ ਔਰ ਵੈਸੇ ਵੀ ਇਹ ਤਾਂ ਇਹਨਾਂ ਦਾ ਆਪਣਾ ਹੀ ਪੰਡਤਾਂ ਦਾ ਸਲੋਕ ਹੈ ਕਿ ਵਿਨਾਸ਼ ਕਾਲੇ ਵਿਪਰੀਤ ਬੁੱਧੀ ਕਿ ਜਦੋਂ ਬੰਦੇ ਦਾ ਵਿਨਾਸ਼ ਆਉਂਦਾ ਹੈ ਤਬਾਹੀ ਆਉਂਦੀ ਹੈ ਡਿਸਟਰਕਸ਼ਨ ਆਉਂਦੀ ਹੈ ਤੇ ਉਸ ਦੀ ਬੁੱਧੀ ਉਸ ਦੀ ਅਕਲ ਪੁੱਠੀ ਹੋ ਜਾਂਦੀ ਹੈ ਔਰ ਇਹ ਕਿਉਂਕਿ ਇਸ ਵੇਲੇ ਪੂਰਾ ਦਬਾਅ ਕੱਲ੍ਹ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਪਹਿਲਾਂ ਬਾਂਹ ਮਰੋੜ ਕੇ ਪਿੱਠ ਨਾਲ ਲਾਈ ਫਿਰ ਦੂਸਰੀ ਵੀ ਮਰੋੜੀ ਪਿੱਠ ਨਾਲ ਲਾਈ ਫਿਰ ਦੋਵੇਂ ਨੂੜ ਦਿੱਤੀਆਂ ਹੁਣ ਉਹ ਨੂੜੀਆਂ ਬਾਹਾਂ ਦੇ ਨਾਲ ਵੀ ਜਿਹੜਾ ਪਿੱਛੇ ਗੋਡਾ ਵੀ ਧੌਣ ਦੇ ਉੱਤੇ ਧਰਿਆ ਹੋਇਆ ਤੇ ਅੱਗੋਂ ਵੀ ਜਿਹੜਾ ਕੌਪ ਹੈ ਉਹਨੇ ਹੱਥ 'ਚ ਡੰਡਾ ਫੜਿਆ ਤੇ ਉਹ ਕਹਿੰਦਾ ਵੀ ਬੱਕ ਕੀ ਕੀਤਾ ਕਿਵੇਂ ਕੀਤਾ ਇਸ ਤੋਂ ਪਹਿਲਾਂ ਹੋਰ ਕੀ ਕੀਤਾ ਔਰ ਇੱਥੇ ਕੀ ਕਰਨਾ ਸੀ ਇਹੀ
ਜਦੋਂ ਅਸੀਂ ਇੰਟੈਰੋਗੇਸ਼ਨ ਕਹਿੰਦੇ ਹਾਂ ਇਹੀ ਹੁੰਦੀ ਹੈ। ਬਿਲਕੁਲ। ਔਰ ਇਸ ਵੇਲੇ ਜਿਸ ਲੈਵਲ ਦਾ ਦਬਾਅ ਅਮਰੀਕਾ ਨੇ ਬਣਾਇਆ ਹੋਇਆ, ਔਰ ਅਸੀਂ ਕੱਲ ਜਿਹੜਾ ਸਾਰਾ ਜ਼ਿਕਰ ਕੀਤਾ ਮੈਂ ਉਹਨੂੰ ਦੁਹਰਾਵਾਂਗਾ ਨਹੀਂ, ਕਿ ਆਲਰੇਡੀ 11 ਦਸੰਬਰ ਨੂੰ FBI ਦੇ ਮੁਖੀ ਜਿਹੜੇ ਨੇ ਉਹ ਜਾ ਰਹੇ ਨੇ ਭਾਰਤ। ਉਸ ਤੋਂ ਪਹਿਲਾਂ ਨੰਬਰ 2 ਮੈਨ ਡਿਪਟੀ ਨੈਸ਼ਨਲ ਸਿਕਿਉਰਿਟੀ ਦਾ ਉਹ ਆਲਰੇਡੀ ਸੀ, ਔਰ ਉਸ ਤੋਂ ਪਹਿਲਾਂ ਜੂਨ ਤੋਂ ਲੈ ਕੇ, ਜਦੋਂ ਕਿ ਜੂਨ ਦੇ ਵਿੱਚ ਇਹ ਪਲਾਟ ਐਕਸਪੋਜ਼ ਹੁੰਦਾ ਹੈ, 29 ਜੂਨ ਨੂੰ ਜਿਹੜਾ ਨਿਖਲ ਗੁਪਤਾ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਚੈੱਕ ਰਿਪਬਲਿਕ 'ਚ। ਔਰ ਜੂਨ ਤੋਂ ਹੁਣ ਤੱਕ, ਜਦੋਂ ਕਿ 29 ਨਵੰਬਰ ਨੂੰ ਇੰਡਾਇਕਟਮੈਂਟ ਫਾਈਲ ਕੀਤੀ ਜਾਂਦੀ ਹੈ, 29 ਨਵੰਬਰ ਤੋਂ ਅੱਜ ਅਸੀਂ 8 ਦਸੰਬਰ ਨੂੰ ਗੱਲ ਕਰ ਰਹੇ ਹਾਂ, 9 ਦਿਨ ਦੇ ਵਿੱਚ ਸਾਰਾ ਹੀ ਪਾਸਾ ਜਿਹੜਾ ਉਹ ਪਲਟ ਕੇ ਰੱਖ ਦਿੱਤਾ ਹੈ ਅਮਰੀਕਾ ਨੇ। ਹੁਣ ਜਿਹੜਾ ਇਹਨਾਂ ਦਾ ਜ਼ਹਿਰ ਹੈ ਉਹ ਆਪਣੇ ਅੰਦਰ ਹੀ ਉਹਨਾਂ ਨੂੰ ਜਿਹੜਾ ਉਹ ਰੱਖਣਾ ਪੈ ਰਿਹਾ, ਔਰ ਬਾਹਰ ਉਹਨਾਂ ਨੇ ਇਹ ਇੱਕ ਕਿ ਜੀ ਅਸੀਂ ਇਨਕੁਆਇਰੀ ਕਮੇਟੀ ਬਣਾ ਦਿੱਤੀ ਆ ਹਾਇਰ ਲੈਵਲ, ਉਹ ਪ੍ਰੋਬ ਕਰੇਗੀ, ਸਾਡੀ ਹਕੂਮਤ ਦਾ ਇਹਦੇ ਨਾਲ ਕੋਈ ਸਬੰਧ ਨਹੀਂ। ਕੱਲ ਐਸ ਜੈ ਸ਼ੰਕਰ ਜਦੋਂ ਰਾਜ ਸਭਾ ਦੇ ਵਿੱਚ ਵੀ ਸਵਾਲਾਂ ਦੇ ਜਵਾਬ ਦੇ ਰਿਹਾ ਸੀ, ਤੇ ਉਹ ਜਿਵੇਂ ਇੱਕ ਜਿਸ ਨੂੰ ਕ੍ਰੋਨਿਕ ਕੌਨਸਟੀਪੇਸ਼ਨ ਹੁੰਦੀ ਹੈ ਉਸ ਕਿਸਮ ਦੀ ਉਹਦੀ ਸ਼ਕਲ ਔਰ ਮੂੰਹ ਚੋਂ ਗੱਲ ਨਹੀਂ ਸੀ ਨਿਕਲ ਰਹੀ। ਉਹੀ ਐਸ ਜੈ ਸ਼ੰਕਰ ਜਿਹੜਾ ਬਾਹਰ ਆ ਕੇ ਪ੍ਰੈਸ ਕਾਨਫਰੰਸਾਂ 'ਚ ਇਹਨਾਂ ਨੂੰ ਇਹ ਕਹਿੰਦਾ ਸੀ ਕਿ ਜੀ ਜੇ ਅਸੀਂ ਰਸ਼ੀਆ ਤੋਂ ਆਇਲ ਲੈਂਦੇ ਹਾਂ ਤਾਂ ਫਿਰ ਕੀ ਹੋਇਆ, ਸਾਡੀ ਨੀਤੀ ਹੈ, ਅਸੀਂ ਇੰਡੀਪੈਂਡੈਂਟ ਹੈ, ਅਸੀਂ ਕੋਈ ਕਲੋਨੀਅਲ ਗੁਲਾਮ ਨਹੀਂ, ਇਹ ਉਹ। ਸੋ ਉਹਨਾਂ ਸਾਰਿਆਂ ਦਾ ਇਸ ਵੇਲੇ ਜੋ ਹਾਲ ਹੈ। ਲੇਕਿਨ ਅੱਜ ਅਗੇਨ ਜਿਹੜਾ ਨੈਸ਼ਨਲ ਸਿਕਿਉਰਿਟੀ ਅਮਰੀਕਾ ਦੀ ਹੈ, ਉਹਨਾਂ ਦਾ ਇੱਕ ਤਾਂ ਉਹਨਾਂ ਦਾ ਹੈੱਡ ਹੈ, ਜਿਵੇਂ ਡਿਪਟੀ ਹੈੱਡ ਜਾਣ ਦੀ ਗੱਲ ਕੀਤੀ, ਪਰ ਮੋਸਟ ਪਾਵਰਫੁਲ ਜਿਹੜਾ ਅਮਰੀਕਨ ਨੈਸ਼ਨਲ ਸਿਕਿਉਰਿਟੀ ਨਾਲ ਸੰਬੰਧਿਤ ਜਿਹੜੀਆਂ ਨੀਤੀਆਂ ਨੇ ਉਸ ਨੂੰ ਬਰੀਫ ਕਰਦਾ ਉਹਨਾਂ ਦਾ ਸਪੋਕਸ ਪਰਸਨ ਹੁੰਦਾ ਜਾਂ ਸਪੋਕਸਮੈਨ ਹੁੰਦਾ, ਔਰ ਉਹ ਮਿਸਟਰ ਜੌਨ ਕਿਰਬੀ ਨੇ। ਸੋ ਜੌਨ ਕਿਰਬੀ ਨੇ ਬੀਤੇ ਕੱਲ ਪ੍ਰੈਸ ਕਾਨਫਰੰਸ ਵਾਈਟ ਹਾਊਸ 'ਚ ਕੀਤੀ, ਔਰ ਜਦੋਂ ਇਹ ਸਵਾਲ ਆਇਆ ਕਿ ਵੀ ਦੇਖੋ ਇੰਡੀਆ ਦਾ ਤਾਂ ਇੰਨਾ ਇੰਪੋਰਟੈਂਟ ਹੈ, ਸਟ੍ਰੈਟੇਜਿਕ ਪਾਰਟਨਰ ਹੈ ਅਮਰੀਕਾ ਦਾ, ਕੁਆਡ ਦਾ ਮੈਂਬਰ ਹੈ, ਔਰ ਦੂਸਰਾ ਤੇ ਇਹ ਜਿਹੜੀ ਜੋ ਚੱਲ ਰਿਹਾ ਹੈ ਮਰਡਰ ਪਲਾਟ ਜੋ ਅਨਕਵਰ ਕੀਤਾ ਅਮਰੀਕਨ ਡਿਪਾਰਟਮੈਂਟ ਆਫ ਜਸਟਿਸ ਨੇ, ਜ਼ਾਹਰ ਹੈ ਕਿ ਉਸ ਦੇ ਵਿੱਚ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਔਰ FBI ਇਹ ਦੋਨਾਂ ਨੇ ਹੀ ਉਹਨੂੰ ਅਨਫੋਲਡ ਕੀਤਾ ਵੀ ਇਹਦਾ ਕੀ ਅਸਰ ਹੋਏਗਾ, ਕਿ ਇਹ ਭਾਰਤ ਅਮਰੀਕਾ ਸੰਬੰਧਾਂ ਨੂੰ ਕਿੱਥੋਂ ਤੱਕ ਪ੍ਰਭਾਵਿਤ ਕਰੇਗਾ। ਔਰ ਮੈਂ ਇਹਨਾਂ ਦੀ ਆਪਣੀ ਨਿਊਜ਼ ਏਜੰਸੀ ਇੰਡੀਆ ਦੀ PTI ਦੀ ਖਬਰ ਹੈ, ਔਰ ਉਹਦੇ 'ਚ ਉਹਨਾਂ ਨੇ ਹੈਡਲਾਈਨ ਇਹ ਲਾਈ ਹੋਈ ਹੈ PTI ਨੇ, ਇਸ ਤੋਂ ਤੁਸੀਂ ਦੇਖ ਸਕਦੇ ਹੋ ਕਿ ਬਈ ਇੰਡੀਆ ਸਟ੍ਰੈਟੇਜਿਕ ਪਾਰਟਨਰ ਬਟ ਦੋਜ਼ ਬਿਹਾਈਂਡ ਅਸੈਸੀਨੇਸ਼ਨ ਪਲਾਟ ਨੀਡ ਟੂ ਬੀ ਹੈਲਡ ਅਕਾਊਂਟੇਬਲ। ਵਾਈਟ ਹਾਊਸ ਕਿ ਵਾਈਟ ਹਾਊਸ ਨੇ ਕਿਹਾ ਠੀਕ ਹੈ ਸਟ੍ਰੈਟੇਜਿਕ ਵਿਉਂਤਬੰਧਕ ਸਾਡਾ ਸਹਿਯੋਗੀ ਹੈ, ਪਰ ਜਿਹੜੇ ਇਸ ਕਤਲ ਦੇ ਪਲਾਟ ਦੇ ਪਿੱਛੇ ਲੋਕ ਨੇ ਉਹ ਜਵਾਬਦੇਹ ਬਣਾਏ ਜਾਣਗੇ। ਔਰ ਉਹਦੇ 'ਚ ਜਿਹੜੇ ਐਗਜ਼ੈਕਟ ਲਫ਼ਜ਼ ਉਹਨਾਂ ਦੇ ਨੇ, ਇਹ ਤਾਂ ਕਿਉਂਕਿ ਮੀਡੀਆ ਕੋਲ ਇਹ ਆਪਸ਼ਨ ਹੁੰਦੀ ਹੈ ਕਿ ਵੀ ਉਸਨੇ ਹੈਡਲਾਈਨ ਆਪਣੇ ਢੰਗ ਨਾਲ ਬਣਾਉਣੀ ਹੈ, ਹੈਡਲਾਈਨ ਵੀ ਬੜੀ ਕਲੀਅਰ ਹੈ। ਔਰ ਉਹਨਾਂ ਨੂੰ ਇਹ ਸਵਾਲ ਸੀ ਕਿ ਵੀ ਇਹ ਜਿਹੜਾ ਇੰਪੈਕਟ ਆਫ ਦਾ ਅਲੈਜਡ ਪਲਾਟ ਵੁੱਡ ਹੈਵ ਔਨ ਦਾ ਬਾਈਲੇਟਰਲ ਰਿਲੇਸ਼ਨਸ਼ਿਪ, ਕਿ ਦੋ ਪੱਖੀ ਸੰਬੰਧਾਂ 'ਚ ਇਹ ਕੀ ਪ੍ਰਭਾਵ ਦੇਗਾ। ਉਹਦੇ 'ਚ ਜੌਨ ਕਿਰਬੀ ਨੇ ਕਿਹਾ ਇੰਡੀਆ ਇਜ਼ ਅ ਸਟ੍ਰੈਟੇਜਿਕ ਪਾਰਟਨਰ, ਇਹ ਸਾਡਾ ਉਸ ਸਟ੍ਰੈਟਜੀ ਦੇ, ਕਿਉਂਕਿ ਚਾਈਨਾ ਨੂੰ ਕਾਊਂਟਰ ਕਰਨ ਦੇ ਲਈ ਉਹਦੇ ਨਾਲ ਪਾਰਟਨਰ, ਵੀ ਆਰ ਡੀਪਨਿੰਗ ਦੈਟ ਸਟ੍ਰੈਟੇਜਿਕ ਪਾਰਟਨਰਸ਼ਿਪ, ਅਸੀਂ ਉਹਨੂੰ ਹੋਰ ਵੀ ਡੂੰਘਾ ਕਰਨਾ ਚਾਹੁੰਦੇ ਹਾਂ। ਦੇ ਆਰ ਏ ਮੈਂਬਰ ਆਫ ਕੁਆਡ ਇਨ ਦਾ ਪੈਸੀਫਿਕ ਓਸ਼ਨ 'ਚ ਉਹ ਕੁਆਡ ਜਿਹਦੇ 'ਚ ਅਮਰੀਕਾ, ਇੰਡੀਆ, ਆਸਟ੍ਰੇਲੀਆ ਔਰ ਜਾਪਾਨ, ਇੰਡੀਆ ਉਹਦਾ ਵੀ ਮੈਂਬਰ ਹੈ। ਵੀ ਪਾਰਟੀਸਪੇਟ ਵਿਦ ਦੈਮ ਔਨ ਏ ਰੇਂਜ ਆਫ ਇਸ਼ੂਜ਼ ਐਂਡ ਵੀ ਵਾਂਟ ਟੂ ਸੀ ਦੈਟ ਕੰਟੀਨਿਊਡ ਅਨਅਬੇਟਡ, ਅਸੀਂ ਬਹੁਤ ਸਾਰੇ ਇਸ਼ੂਜ਼ ਦੇ ਵਿੱਚ ਉਹਨਾਂ ਦੇ ਨਾਲ ਤਾਵਨ ਕਰਦੇ ਹਾਂ ਔਰ ਅਸੀਂ ਚਾਹੁੰਦੇ ਹਾਂ ਕਿ ਇਹ ਤਾਵਨ ਇਵੇਂ ਹੀ ਜਾਰੀ ਰਹੇ। ਦੈਟ ਸੈਡ ਕਹਿੰਦੇ ਵੀ ਇਹ ਤਾਂ ਜੋ ਮੈਂ ਗੱਲ ਕਿਹਾ ਇਹ ਹੋਇਆ। ਐਟ ਦਾ ਸੇਮ ਟਾਈਮ ਵੀ ਸਰਟਨਲੀ ਰੈਕਗਨਾਈਜ਼ ਦਾ ਸੀਰੀਅਸਨੈਸ ਆਫ ਥੀਸ ਐਲੀਗੇਸ਼ਨਸ, ਕਿ ਇਹ ਜਿਹੜੇ ਇਲਜ਼ਾਮ ਨੇ ਭਾਰਤ ਦੇ ਉੱਤੇ ਇਹ ਬਹੁਤ ਗੰਭੀਰ ਇਲਜ਼ਾਮ ਨੇ। ਫਿਰ ਉਹ ਇੱਥੇ ਨਹੀਂ ਰੁਕੇ, ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਵੀ ਵਾਂਟ ਇਟ ਫੁਲੀ ਇਨਵੈਸਟੀਗੇਟਡ ਐਂਡ ਦੋਜ਼ ਰਿਸਪੋਂਸਿਬਲ ਟੂ ਬੀ ਹੈਲਡ ਪ੍ਰੋਪਰਲੀ ਅਕਾਊਂਟੇਬਲ, ਅਸੀਂ ਇਹ ਚਾਹੁੰਦੇ ਹਾਂ ਕਿ ਵੀ ਇਸ ਦੀ ਪੂਰੀ ਪੜਤਾਲ ਹੋਏ
ਔਰ ਜਿਹੜੇ ਇਸ ਦੇ ਲਈ ਜ਼ਿੰਮੇਵਾਰ ਨੇ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਏ। ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਨੰਬਰ 2 ਮੈਨ ਉੱਥੇ ਗਿਆ ਉਹਨੇ ਕਿਹਾ ਵੀ ਅਸੀਂ ਤਾਂ ਵੇਟ ਕਰ ਰਹੇ ਹਾਂ ਕਿ ਜਿਹੜੀ ਹਾਈ ਲੈਵਲ ਇਨਕੁਆਇਰੀ ਹੈ ਉਹਦਾ ਕੀ ਨਤੀਜਾ ਨਿਕਲਦਾ। ਜਿਹੜੇ ਇਹ ਕਹਿੰਦੇ ਨੇ ਜੇ ਅਸੀਂ ਇਨਕੁਆਇਰੀ ਸੈੱਟ ਕੀਤੀ, ਜਦੋਂ ਅਮਰੀਕਾ 'ਚ ਟਰਾਇਲ 'ਚ ਤਾਂ ਉਹ ਜਾਏਗਾ ਹੀ। ਉਹ ਹੁਣ ਜੇ ਅਮਰੀਕਨ ਵਾਈਟ ਹਾਊਸ ਵੀ ਚਾਹੇ ਤਾਂ ਉਹ ਟਰਾਇਲ ਜਿਹੜਾ ਇੰਡਾਇਕਟਮੈਂਟ ਉਹਨੂੰ ਰੋਕ ਨਹੀਂ ਸਕਦਾ। ਇੱਥੇ ਜੁਡੀਸ਼ਰੀ ਦੀ ਇੰਡੀਪੈਂਡੈਂਸ ਹੈ ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਵੀ ਵਾਂਟਡ ਫੁਲੀ ਇਨਵੈਸਟੀਗੇਟਡ ਐਂਡ ਦੋਜ਼ ਰਿਸਪੋਂਸਿਬਲ ਟੂ ਬੀ ਹੈਲਡ ਪ੍ਰੋਪਰਲੀ ਅਕਾਊਂਟੇਬਲ। It is under active investigation. We have said that we are glad that our Indian counterparts are taking it seriously and doing that. We want those responsible for these attacks to be held fully accountable, but I won't get ahead of an investigation that is not complete. Kirby. ਇੱਕ ਸਵਾਲ ਦੇ ਜਵਾਬ 'ਚ ਇੰਨਾ ਲੰਬਾ ਆਨਸਰ ਨਹੀਂ ਹੁੰਦਾ ਕਦੇ ਵੀ। ਉਹਨੇ ਪਹਿਲਾਂ ਤਾਂ ਕਿਹਾ ਕਿ ਜੀ ਉਹ ਕੁਆਡ ਦੇ ਵੀ ਨੇ, ਸਟ੍ਰੈਟੇਜਿਕ ਪਾਰਟਨਰ ਵੀ ਨੇ, ਅਸੀਂ ਚਾਹੁੰਦੇ ਹਾਂ ਡੂੰਘਾ, ਪਰ ਜੋ ਇਹ ਕਰਤੂਤ ਕੀਤੀ ਹੈ ਇਹ ਅਨਫੋਰਗਿਵੇਬਲ ਹੈ। ਅਸੀਂ ਵੇਟ ਕਰ ਰਹੇ ਹਾਂ ਔਰ ਅਖੀਰ 'ਚ ਵੀ ਉਹਨਾਂ ਨੇ ਇਹੀ ਕਿਹਾ ਕਿ ਭਾਈ ਹੁਣ ਕਿਉਂਕਿ ਇੰਡੀਆ ਇਨਵੈਸਟੀਗੇਸ਼ਨ ਕਰ ਰਿਹਾ ਜਿਵੇਂ ਉਹਨਾਂ ਨੇ ਸਾਨੂੰ ਕਿਹਾ, ਅਸੀਂ ਖੁਸ਼ ਹਾਂ ਕਿ ਵੀ ਉਹ ਇਵੇਂ ਕਰ ਰਹੇ ਨੇ, ਪਰ ਅਸੀਂ ਵੀ ਵਾਂਟ ਦੋਜ਼ ਰਿਸਪੋਂਸਿਬਲ ਫॉर ਥੀਜ਼ ਅਟੈਕਸ ਟੂ ਬੀ ਹੈਲਡ ਫੁੱਲੀ ਅਕਾਊਂਟੇਬਲ। ਇਹ ਨਹੀਂ ਹੈ ਇਕੱਲਾ ਫੁੱਲੀ ਪੂਰੀ ਤਰ੍ਹਾਂ ਜਵਾਬਦੇਹ ਹੋਣ, ਪਰ ਕਿਉਂਕਿ ਉਹਨਾਂ ਦੀ ਇਨਵੈਸਟੀਗੇਸ਼ਨ ਹੈ ਇਸ ਲਈ ਮੈਂ ਇਸ ਤੋਂ ਅੱਗੇ ਕੁਛ ਨਹੀਂ ਕਹਿਣਾ ਚਾਹੁੰਦਾ। ਸੋ ਇਹ ਆਪਣੇ ਆਪ ਦੇ ਵਿੱਚ ਹੀ ਕੰਪਲੀਟ ਆਨਸਰ ਹੈ, ਇਹਦੇ 'ਚ ਕੋਈ ਹੋਰ ਇਫ ਐਂਡ ਬਟ ਨਹੀਂ ਹੈ। ਔਰ ਅੱਜ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ 'ਚ ਵੀ ਇੱਕ ਮਤਾ ਜਿਹੜਾ ਕਿ ਭਾਵੇਂ ਸਿੱਧੇ ਤੌਰ 'ਤੇ ਟਰਾਂਸਨੈਸ਼ਨਲ ਰਿਪਰੈਸ਼ਨ ਜਾਂ ਜਿਹੜੀ ਇਹ ਘਟਨਾ ਹੈ ਇਹਨਾਂ ਦਾ ਮਰਡਰ ਪਲਾਟ ਉਹਦੇ ਨਾਲ ਨਾ ਵੀ ਜੁੜਦਾ ਹੋਏ, ਪਰ ਉਹਦੇ ਵੱਲ ਹੀ ਹੈ ਕਿਉਂਕਿ UN ਸਿਕਿਉਰਿਟੀ ਕਾਉਂਸਲ ਦੀ ਮੀਟ ਜਿਹੜੀ ਹੈ ਉਹ ਤਾਂ ਮਿਡਲ ਈਸਟ ਗਜ਼ਾ ਨੂੰ ਲੈ ਕੇ ਹੋਈ। ਉਹ ਵੀ UN ਸੈਕਟਰੀ ਜਨਰਲ ਨੇ ਇੱਕ ਸਪੈਸ਼ਲ ਕਲੌਜ਼ ਵਰਤਿਆ ਉਹ ਮੀਟਿੰਗ ਕਰਵਾਉਣ ਲਈ, ਜਿਹੜਾ ਕਦੇ 1971 'ਚ ਯੂਥਾਂਟ ਇਹ ਬਰਮਾ ਦਾ ਸੀ, ਉਦੋਂ ਮਿਆਂਮਾਰ ਨੂੰ ਬਰਮਾ ਕਹਿੰਦੇ ਸੀ। ਉਸ ਤੋਂ ਬਾਅਦ ਬੰਗਲਾਦੇਸ਼ ਵਾਰ ਵੇਲੇ, ਉਸ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਭਾਈ 53 ਸਾਲ 'ਚ ਕਿਸੇ ਨੇ ਵਰਤਿਆ। ਸੋ ਉਸ ਦੇ ਵਿੱਚ ਹੁਣ ਇਹ ਖਬਰ ਹਾਲਾਂ ਬਾਕੀ ਮੀਡੀਆ 'ਚ ਕਿਤੇ ਬਹੁਤੀ ਮੈਨੂੰ ਨਜ਼ਰ ਨਹੀਂ ਆਈ, ਪਰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਅਰਜਿਜ਼ ਸਟੇਟਸ ਟੂ ਐਨਹਾਂਸ ਕੋਆਪਰੇਸ਼ਨ ਟੂ ਕੰਬੈਟ ਟਰਾਂਸਨੈਸ਼ਨਲ ਕ੍ਰਾਈਮ। ਹੁਣ ਇੱਕ ਪਾਸੇ ਟਰਾਂਸਨੈਸ਼ਨਲ ਰਿਪਰੈਸ਼ਨ ਵੀ ਕ੍ਰਾਈਮ ਦਾ ਹਿੱਸੇ 'ਚ ਆ ਜਾਂਦਾ ਹੈ, ਪਰ ਕ੍ਰਾਈਮ ਦੇ ਵਿੱਚ ਡਰੱਗਸ, ਨਾਰਕੋਟਿਕਸ, ਵੈਪਨਸ ਇਹ ਉਹ ਵੀ ਉਹਦਾ ਹਿੱਸਾ ਬਣ ਜਾਂਦੇ ਨੇ। ਡਿਵੈਲਪਮੈਂਟ ਕਮਸ ਡੇਜ਼ ਆਫਟਰ US Canada said India is involved in targeting Sikhs on their soil। ਹੁਣ ਇਹਦਾ ਮਤਲਬ ਇਹ ਹੈ ਵੀ ਈਵਨ UN ਸਿਕਿਉਰਿਟੀ ਕਾਉਂਸਲ 'ਚ ਵੀ ਇਹਦਾ ਨੋਟਿਸ ਲਿਆ ਗਿਆ। ਉਹਨਾਂ ਨੇ ਕਿਹਾ ਜੀ ਇਹ ਜਿਹੜੀ ਡਿਵੈਲਪਮੈਂਟ ਹੈ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਨੇ ਇਹ ਇੱਕਦਮ ਬਾਅਦ United Nations Security Council adopting a presidential statement during a day-long open debate has recognized the importance of enhancing international and regional cooperation to counter transnational organized crime। ਔਰ ਇਹ ਉਹਨਾਂ ਦੇ UN ਪ੍ਰੈਜ਼ੀਡੈਂਟ ਨੇ ਸਿਕਿਉਰਿਟੀ ਕਾਉਂਸਲ ਦੇ ਨੇ ਇਹ ਗੱਲ ਕਹੀ। ਉਹਨਾਂ ਨੇ ਕਿਹਾ ਜੀ ਇਹ ਐਨ ਉਸ ਮੌਕੇ ਦੇ ਉੱਤੇ ਆਇਆ ਕਿ ਜਦੋਂ ਕਿ ਇੱਧਰ ਸਿੱਖ ਇਸ਼ੂ ਜਿਹੜਾ ਉਹ ਹਾਈਲਾਈਟ ਹੋਇਆ ਹੋਇਆ ਔਰ ਇਹ ਜਿਹੜੇ ਉਹਦੇ 'ਤੇ ਪੂਰੀ ਪਹਿਲਾਂ ਉਹਨੇ ਮੀਡੀਆ ਨੇ ਡਿਬੇਟ ਦਾ ਜ਼ਿਕਰ ਕੀਤਾ, ਪੰਨੂ ਇਸ਼ੂ, ਫਾਈਨੈਂਸ਼ੀਅਲ ਟਾਈਮ ਇਹ ਉਹ। ਉਹਨਾਂ ਨੇ ਕਿਹਾ ਜੀ ਦਾ ਸਟੇਟਮੈਂਟ that Security Council adopted expressed concern that transnational crimes may threaten the security of countries on its agenda। ਇਹ ਵੀ ਵਾਰਨਿੰਗ ਹੈ UN Security Council ਕਿ ਜੋ ਤੁਸੀਂ ਟਰਾਂਸਨੈਸ਼ਨਲ ਕ੍ਰਾਈਮ ਕਰ ਰਹੇ ਹੋ ਇਹ ਜਿਹੜਾ ਉਹਨਾਂ ਦਾ ਮੁਲਕਾਂ ਦੀ ਸਿਕਿਉਰਿਟੀ ਨੂੰ ਖਤਰਾ ਹੈ। ਤਾਂ ਕੌਂਸਲ ਆਲਸੋ ਕਾਲਡ ਅਪੋਨ ਆਲ ਦਾ ਮੈਂਬਰ ਸਟੇਟਸ ਟੂ ਇੰਪਰੂਵ ਬਾਰਡਰ ਮੈਨੇਜਮੈਂਟ ਐਂਡ ਇੰਟਰਨੈਸ਼ਨਲ ਕੋਆਪਰੇਸ਼ਨ to effectively constrain the spread of transnational threats। It further urged the member states to strengthen their judicial, law enforcement and border control capacities and develop their capabilities to investigate armed twisting networks। ਇਹ ਆਪਣੇ ਆਪ ਦੇ ਵਿੱਚ ਹਾਲਾਂ ਇਹਨੂੰ ਅਜੇ ਹੋ ਸਕਦਾ ਹੈ ਵੀਕਐਂਡ ਦੇ ਉੱਤੇ ਜ਼ਿਆਦਾ ਡਿਸਕਸ਼ਨ 'ਚ ਆਏ, ਪਰ ਇਹ UN ਸਿਕਿਉਰਿਟੀ ਕਾਉਂਸਲ ਦਾ ਇਸ ਮੌਕੇ 'ਤੇ ਟਰਾਂਸਨੈਸ਼ਨਲ ਕ੍ਰਾਈਮ ਔਰ ਵਾਰਨਿੰਗ ਇਹ ਵੀ ਆਪਣੇ ਆਪ 'ਚ ਦੱਸਦੀ ਹੈ ਕਿ ਗੱਲ ਜਿਹੜੀ ਹੈ ਇਸ ਵੇਲੇ
ਉਹਨੂੰ ਅੰਡਰ ਦਾ ਰਗ ਨਹੀਂ ਪੁੱਟ ਕੀਤਾ ਜਾ ਸਕਦਾ ਜਿਵੇਂ ਇੰਡੀਆ ਚਾਹੁੰਦਾ। ਹਾਲਾਂ ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਵੀ ਇਹ ਵੀ ਕਿਤੇ ਨਾ ਕਿਤੇ ਇੰਡੀਆ ਦੇ ਜਿਹੜੇ ਹੁਣ ਸਟ੍ਰੈਟਜੀ ਬਣਾਉਣ ਵਾਲੇ ਨੇ ਵੀ ਅਮਰੀਕਾ ਦੇ ਇਸ ਇਸ਼ੂ ਨਾਲ ਕਿਵੇਂ ਡੀਲ ਕਰਨਾ, ਉਹਦੀਆਂ ਕੀ ਆਪਸ਼ਨਸ ਨੇ, ਉਹ ਅਸੀਂ ਦਾ ਇਕੋਨੋਮਿਸਟ ਨੇ ਵੀ ਇਸ ਦੇ ਉੱਤੇ ਡਿਸਕਸ ਕੀਤਾ ਵੀ ਇੰਡੀਆ ਕੀ ਕਰੇਗਾ ਇਸ ਸਾਰੇ ਚੋਂ ਜਿਹੜਾ ਹੈ ਉਹ ਆਫ ਦਾ ਹੁੱਕ ਹੋਣ ਲਈ, ਉਹ ਵੀ ਅਸੀਂ ਡਿਸਕਸ ਕਰਾਂਗੇ। ਪਰ ਇੱਕ ਪੈਰਲਲ ਜਿਹੜਾ ਇਹਨਾਂ ਨੇ ਕੇਸ ਬਿਲਡ ਕਰਨ ਦੀ ਕੋਸ਼ਿਸ਼ ਕਰ ਲਈ ਹੈ, ਜਿਹਨੂੰ ਜੇ ਇਹ ਇੱਕ ਲੰਬੀ ਜਿਹੜੀ ਹੈ ਉਹ ਡਿਪਲੋਮੈਟਿਕ ਫਾਈਟ ਦੇ ਵਿੱਚ ਚਲੀ ਗਈ ਗੱਲ, ਤੇ ਫਿਰ ਇਹ ਹੈ India has taken up threats on Indian Parliament made by Khalistani activist Pannu with US Canada। ਹੁਣ ਇੰਡੀਆ ਇਹ ਕਹਿ ਰਿਹਾ ਹੈ, ANI ਨੇ ਨਿਊਜ਼ ਲਾਈ ਹੈ ਕਿ ਜੀ ਇਹ ਜਿਹੜੀਆਂ ਨੇ ਸਾਨੂੰ ਅੱਡ-ਅੱਡ ਮੌਕਿਆਂ ਦੇ ਉੱਤੇ ਜਿਹੜੀਆਂ ਥ੍ਰੈਟਸ ਨੇ, ਹੁਣ ਜਿਹੜਾ ਹੈ ਉਹ ਥ੍ਰੈਟ ਆਈ ਹੈ ਵੀ ਕਿ ਵੀ ਪਾਰਲੀਮੈਂਟ ਨੂੰ ਅਸੀਂ ਜਿਹੜਾ ਹੈ ਉਹ ਜਵਾਬ ਦਿਆਂਗੇ ਜੋ ਤੁਸੀਂ ਇਹ ਕੀਤਾ। ਸੋ ਉਹਨਾਂ ਨੇ ਇਹ ਸਾਰੇ ਦੇ ਉੱਤੇ ਕਿਹਾ ਕਿ ਬਈ ਇਹ ਏਅਰ ਇੰਡੀਆ ਫਲਾਈਟਸ ਦੇ ਉੱਤੇ ਧਮਕੀ ਹੋਏ ਜਾਂ ਦੂਜਾ ਹੋਏ, ਇਹ ਸਾਰਾ ਜਿਹੜਾ ਫਿਕਰ ਵਾਲਾ ਪਾਰਟ ਹੈ। ਔਰ ਅਸੀਂ ਇਹ ਇਸ਼ੂ ਨੂੰ ਜਿਹੜਾ ਅਮਰੀਕਾ ਕੈਨੇਡਾ ਨਾਲ ਚੁੱਕ ਰਹੇ ਹਾਂ ਕਿ ਉਹ ਗੁਰਪਤਵੰਤ ਸਿੰਘ ਪੰਨੂ ਦੇ ਇਸ ਮੁੱਦੇ 'ਤੇ ਸਾਡੀ ਮਦਦ ਕਰੇ। ਅਜੇ ਇਹ ਨਹੀਂ ਆਇਆ, ਹਾਲਾਂ ਕੱਲ੍ਹ ਇੱਕ ਦੋ ਮੀਡੀਆ ਨੇ ਐਕਸਟ੍ਰੈਡੀਸ਼ਨ ਟਰੀਟੀ ਦੀ ਗੱਲ ਕੀਤੀ ਸੀ, ਲੇਕਿਨ ਇਸ ਬਾਰੇ ਐਸਾ ਕੁਛ ਨਹੀਂ ਆਇਆ ਹੈ ਕਿ ਇਹ ਜਿਹੜਾ ਹੈ ਉਹਨਾਂ ਨੇ ਕੋਈ ਐਕਸਟ੍ਰੈਡੀਸ਼ਨ ਟਰੀਟੀ ਦੇ ਥੱਲੇ ਉਹਨਾਂ ਦੀ ਹਵਾਲਗੀ ਦੀ ਮੰਗ ਕੀਤੀ ਹੋਏ। ਲੇਕਿਨ ਮੈਨੂੰ ਲੱਗਦਾ ਵੀ ਕੇਸ ਇਹ ਉਸ ਪਾਸੇ ਹੀ ਬਿਲਡ ਕਰ ਰਹੇ ਨੇ। ਔਰ ਇਹ ਕਿਉਂਕਿ ਅੱਜ ਜਿਹੜੀਆਂ ਖਬਰਾਂ ਨੇ ਉਹਨਾਂ 'ਚ ਇੰਡੀਆ ਸੀਕਸ US ਹੈਲਪ ਟੂ ਪ੍ਰੋਸੀਕਿਊਟ ਗੁਰਪਤਵੰਤ ਸਿੰਘ ਪੰਨੂ, ਫਲੈਗ ਕੰਸਰਨ ਓਵਰ ਟੈਰਰਿਸਟ ਥ੍ਰੈਟ ਟੂ ਏਅਰ ਇੰਡੀਆ, ਪਾਰਲੀਮੈਂਟ। ਔਰ ਉਹਨਾਂ ਨੇ ਕਿਹਾ ਜੀ ਇਹ FBI ਚੀਫ ਦੀ ਵਿਜ਼ਿਟ ਨਾਲ ਇਹਦਾ ਕੋਈ ਤਾਲੁਕ ਨਹੀਂ ਹੈ, ਅਸੀਂ ਤਾਂ ਆਪਣੀ ਜਿਹੜੀ ਆ ਉਹ ਮਦਦ ਮੰਗ ਰਹੇ ਹਾਂ। ਹੁਣ ਮੈਨੂੰ ਇਹ ਲੱਗਦਾ ਕਿ ਵੀ ਜਦੋਂ ਇਸ ਕਿਸਮ ਦਾ ਪਾਰਟ ਹੁੰਦਾ ਤੇ ਰਸ਼ੀਆ ਲਈ ਜਾਂ ਚਾਈਨਾ ਲਈ ਇਸ ਤੋਂ ਵਧੀਆ ਤਾਂ ਹੋਰ ਕੋਈ ਸਿਨੈਰੀਓ ਨਹੀਂ ਹੋਏਗਾ, ਕਿਉਂਕਿ ਜਿਵੇਂ ਇੰਡੀਆ ਅਮਰੀਕਾ ਦੇ ਬਿਲਕੁਲ ਕਰੀਬ ਆ ਕੇ ਕੁਆਡ ਦਾ ਮੈਂਬਰ ਬਣ ਗਿਆ ਸੀ ਔਰ ਅਮਰੀਕਨ ਹਥਿਆਰ ਖਰੀਦਣ ਲੱਗ ਗਿਆ ਸੀ, ਤੇ ਰਸ਼ੀਆ ਜਿਹੜਾ ਹੈ ਉਹ ਭਾਵੇਂ ਰਸ਼ੀਅਨ ਆਇਲ ਉਹਨੇ ਬਾਏ ਕੀਤਾ, ਉਹਨੂੰ ਇਕਨੋਮਿਕਲੀ ਜਿਹੜਾ ਸਟਰੋਂਗਰ ਰੱਖਿਆ ਇਹ ਸਾਰੇ ਪੀਰੀਅਡ ਜਦੋਂ ਯੂਰਪ ਦੀਆਂ ਜਾਂ ਅਮਰੀਕਾ ਦੀਆਂ ਸੈਂਕਸ਼ਨਸ ਉਸ ਦੇ ਉੱਤੇ ਲੱਗੀਆਂ ਹੋਈਆਂ ਸੀ। ਲੇਕਿਨ ਇਹਦੇ ਬਾਵਜੂਦ ਇਹ ਜਿਹੜਾ ਹੈ ਭਾਰਤ ਦਾ ਜਿਹੜਾ ਅਮਰੀਕਾ ਔਰ ਇਜ਼ਰਾਈਲ ਤੋਂ ਹਥਿਆਰ ਖਰੀਦਣ ਦਾ ਜਿਹੜਾ ਪਾਰਟ ਸੀ, ਰਸ਼ੀਆ ਨੂੰ ਲੌਂਗ ਟਰਮ ਲੱਗਦਾ ਸੀ ਵੀ ਸਾਡਾ ਕਸਟਮਰ ਜਿਹੜਾ ਸਾਡੇ ਹੱਥੋਂ ਨਿਕਲ ਗਿਆ। ਤੇ ਹੁਣ ਜਦੋਂ ਕਿ ਮੋਦੀ ਐਨ ਜਿਵੇਂ ਉਹ ਵਾੜ 'ਚ ਬਿੱਲਾ ਫਸਿਆ ਹੁੰਦਾ ਉਵੇਂ ਫਸਿਆ ਹੋਇਆ, ਤੇ ਹੁਣ ਕੌਣ ਆਏਗਾ ਫਿਰ ਬਿੱਲੇ ਨੂੰ ਕੱਢਣ, ਬਿੱਲੇ ਦੇ ਯਾਰ ਹੀ ਆਉਣਗੇ। ਤੇ ਉਹਦੇ 'ਤੇ ਪੁਤਿਨ ਨੇ ਜਿਹੜਾ ਇੱਕ ਟਵੀਟ ਕੀਤਾ, ਉਹਨੇ ਕਿਹਾ ਕਿ ਜੀ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਕੈਨ ਨਾਟ ਬੀ ਫੋਰਸਡ ਇਨਟੂ ਐਕਟਿੰਗ ਅਗੇਂਸਟ ਦ ਨੈਸ਼ਨਲ ਇੰਟਰਸਟ ਆਫ ਇੰਡੀਆ। ਔਰ ਉਹਨੇ ਹੀ ਕੰਪਲੀਮੈਂਟਡ ਹਿਜ਼ ਕਾਊਂਟਰ ਪਾਰਟ ਫॉर ਸਟੈਂਡਿੰਗ ਅਪ ਫॉर ਹਿਜ਼ ਪੀਪਲ ਡਿਸਪਾਈਟ ਪ੍ਰੈਸ਼ਰ ਫਰਮ ਗਲੋਬਲ ਸੁਪਰ ਪਾਵਰਸ। ਉਹਨੇ ਕਿਹਾ ਜੀ ਮੋਦੀ ਝੁਕਣ ਵਾਲਾ ਥੋੜੀ ਹੈ, ਪਹਿਲਾਂ ਵੀ ਦੇਖੋ ਆਈ ਕਾਂਟ ਇਮੈਜਿਨ that Modi can be intimidated, threatened or forced in favor of taking any action or decision against the national interest of India, Indian people, and there is such pressure I know। ਪੁਤਿਨ ਕਹਿੰਦਾ ਮੈਨੂੰ ਪਤਾ ਹੈ ਇਸ ਵੇਲੇ ਮੋਦੀ ਤੇ ਬਹੁਤ ਪ੍ਰੈਸ਼ਰ ਹੈ, ਪਰ ਮੋਦੀ ਜਿਹੜਾ ਉਹ ਕਿਸੇ ਤੋਂ ਡਰਨ ਵਾਲਾ ਨਹੀਂ ਹੈ। ਔਰ ਸੁਪਰ ਪਾਵਰ ਜਾਂ ਨਾਟ ਸੁਪਰ ਪਾਵਰ, ਉਹਨੇ ਕਿਹਾ ਜੀ ਬਾਹਰਲੀਆਂ ਜਿਹੜੀਆਂ ਵੱਡੀਆਂ ਤਾਕਤਾਂ ਨੇ ਉਹਦਾ ਪ੍ਰਭਾਵ ਕਬੂਲਣ ਵਾਲਾ ਨਹੀਂ ਹੈ। ਔਰ ਇੰਡੀਆ ਉਹ ਭਾਰਤ ਦੇ ਹੱਕ 'ਚ ਹੀ ਗੱਲ ਕਰੇਗਾ ਔਰ ਕਿਸੇ ਦਬਾਅ ਨੂੰ ਨਹੀਂ ਕਬੂਲੇਗਾ। ਆਪਣੇ ਲੈਕਚਰ ਦੇ ਵਿੱਚ ਉਹਨੇ ਕਿਹਾ ਕਿ ਜੀ ਟੂ ਕੰਟਰੀਜ਼ ਆਰ ਗਰੋਇੰਗ ਇਨ ਆਲ ਡਾਇਰੈਕਸ਼ਨਸ ਸਾਈਟਿੰਗ ਦ ਇੰਡੀਅਨ ਗਵਰਨਮੈਂਟਸ ਪਾਲਿਸੀਜ਼ ਐਜ਼ ਏ ਗਾਰੰਟੀ ਦੈਟ ਪੋਜ਼ਿਟਿਵ ਟ੍ਰੈਂਡ ਵੁੱਡ ਕੰਟੀਨਿਊ ਫਰਦਰ। ਕਿ ਵੀ ਅਸੀਂ ਜਿਹੜੀ ਮਾਸਕੋਜ਼ ਇਕਨੋਮਿਕ ਐਨਗੇਜਮੈਂਟ ਵਿਦ ਨਿਊ ਦਿੱਲੀ ਹੈਜ਼ ਬੀਨ ਐਟ ਆਲ ਟਾਈਮ ਹਾਈ with bilateral trade turnover soaring to nearly 50 billion this year। ਪੁਤਿਨ ਕਹਿੰਦਾ ਦੇਖੋ ਜੀ ਸਾਡੇ ਦੋਨਾਂ ਦੇਸ਼ਾਂ ਦੇ ਸਬੰਧ ਇਕਨੋਮਿਕਲ ਬਹੁਤ ਤੇਜ਼ੀ ਨਾਲ ਪ੍ਰੋਗਰੈਸ ਕਰ ਰਹੇ ਨੇ। ਉਹ 300 ਗੁਣਾ ਜ਼ਿਆਦਾ ਆਇਲ ਖਰੀਦਿਆ, ਉਹਨੂੰ ਪ੍ਰੋਸੈਸ ਕਰਕੇ ਯੂਰਪ ਦੀ ਮੰਡੀ 'ਚ ਵੇਚਿਆ, ਜਿੱਥੇ ਕਿ ਸੈਂਕਸ਼ਨਸ ਨੇ ਰਸ਼ੀਆ ਦੀ ਇਕੋਨਮੀ ਫੇਲ ਕਰਨੀ ਸੀ, ਲੇਕਿਨ ਇੰਡੀਆ ਨੇ ਉਹ ਸਾਰਾ ਜਿਹੜਾ ਇਹ ਡਰਟੀ ਖੇਡ ਖੇਡੀ ਤੇ ਉਹ
ਪੁਤਿਨ ਕਹਿ ਰਿਹਾ ਕਿ ਵੀ ਇਸ ਵਾਰ $50 ਬਿਲੀਅਨ ਦੀ ਸਾਡੀ ਟ੍ਰੇਡ ਹੋਈ ਹੈ। ਹਾਲਾਂਕਿ ਜਿਹੜੀ ਟ੍ਰੇਡ ਹੈ ਇੰਡੀਆ ਰਸ਼ੀਆ ਦੀ ਵੈਰੀ ਫਿਊ ਬਿਲੀਅਨ ਡਾਲਰ ਸੀ, ਕਈ ਗੁਣਾ ਜ਼ਿਆਦਾ। The relationship between the two countries, however, is coming under constant scrutiny from India's partners in the West because New Delhi has not supported US and European sanctions on Moscow. ਉਹਨੇ ਕਿਹਾ ਜੀ ਇਹ ਹੁਣ ਵੈਸਟ ਔਰ ਅਮਰੀਕਾ ਦਬਾਅ ਬਣਾ ਰਿਹਾ ਔਰ ਇਹ ਜਿਹੜੇ ਨੇ ਇਸ ਦੇ ਉੱਤੇ ਮੋਦੀ ਝੁਕਣ ਵਾਲਾ ਨਹੀਂ ਹੈ। ਰਸ਼ੀਅਨ ਆਇਲ ਦੇ 80% ਈਅਰ ਔਨ ਈਅਰ ਅੱਗੋਂ ਪੂਰੀ ਡੀਟੇਲ ਹੈ ਵੀ ਕਿੰਨੇ ਬੈਰਲ ਜਾਂਦੀ ਸੀ ਤਾਂ ਹੁਣ ਕਿੰਨੇ ਬੈਰਲ ਹੈ ਜੀ। ਲੇਕਿਨ ਇਹ ਤਾਂ ਇਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਟੂ ਫਿਸ਼ ਇਨ ਦਾ ਟਰਬਲਡ ਵਾਟਰਸ, ਕਿ ਬਈ ਜਦੋਂ ਪਾਣੀ ਦੇ ਵਿੱਚ ਹੁੰਦਾ ਹੈ ਉਹਦੇ 'ਚ ਤੁਸੀਂ ਫਿਰ ਮੱਛੀ ਫੜਨ ਦਿਓ ਕਿ ਵੀ ਸ਼ਾਇਦ ਤੁਹਾਡਾ ਦਾ ਵੀ ਲੱਗ ਜਾਏ। ਸੋ ਹੁਣ ਪੁਤਿਨ ਨੂੰ ਲੱਗਦਾ ਵੀ ਜੇ ਅਮਰੀਕਾ ਨੇ ਠੁੱਡ ਮਾਰਿਆ ਤਾਂ ਹੋਰ ਤਾਂ ਇਹਨਾਂ ਕੋਲ ਕੋਈ ਪਾਸਾ ਨਹੀਂ, ਤਾਂ ਉਹਨੇ ਆਪਣੀਆਂ ਬਾਹਾਂ ਫੈਲਾਤੀਆਂ ਕਿ ਆ ਜਾਓ ਪਿਆਰੇ ਸਾਡੀ ਗੋਦੀ 'ਚ, ਜਿਵੇਂ ਤੁਸੀਂ ਪਹਿਲਾਂ ਬੈਠੇ ਸੀ। ਵੈਸੇ ਥਾਂ ਇਹਨਾਂ ਦੀ ਉਹੀ ਹੈ, ਚੰਗਾ ਜਾ ਕੇ ਪੁਤਿਨ ਦੀ ਗੋਦ 'ਚ ਬੈਠਣ, ਕਿਉਂਕਿ ਪੁਤਿਨ ਔਰ ਮੋਦੀ ਇਹ ਔਰ ਨੇਤਨਯਾਹੂ ਇਹ ਤਿੰਨੋਂ ਹੀ ਜਿਹੜੇ ਨੇ ਉਹ ਇੱਕੋ ਹੀ ਨਸਲ ਦੇ ਨੇ ਔਰ ਇਹ ਇੱਕ ਦੂਜੇ ਦੇ ਪੂਰਕ ਵੀ ਨੇ ਔਰ ਇੱਕ ਦੂਜੇ ਦੇ ਉਹ ਜਿਹੜੇ ਜਿਹਨੂੰ ਨਾਰਸਿਸਿਜ਼ਮ ਕਹਿੰਦੇ ਨੇ, ਨਾਰਸਿਸਿਸਟ ਨੇ, ਫਾਸ਼ਿਸਟ ਨੇ। ਜਿਵੇਂ ਹਿਟਲਰ ਔਰ ਮੁਸੋਲਿਨੀ ਉਹਨਾਂ ਦੀ ਜੋੜੀ ਬੜੀ ਜੱਚਦੀ ਸੀ, ਇਵੇਂ ਹੀ ਮੋਦੀ ਔਰ ਪੁਤਿਨ ਦੀ ਜੋੜੀ ਵੀ ਜਿਹੜੀ ਹੈ ਬਿਲਕੁਲ ਫਾਸ਼ੀਵਾਦੀ ਨਾਰਸਿਸਿਸਟ ਜੋੜੀ ਪੂਰੀ ਤਰ੍ਹਾਂ ਜੱਚਦੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।